ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਸ ਸ਼ਾਹ ਦੀ ਅੱਜ ਦੀ ਉਚੇਚੀ ਕਿਸ਼ਤ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦੀ ਕਿਸ਼ਤ ਵਿੱਚ ਅਸੀਂ ਪੜ੍ਹ ਰਹੇ ਹਾਂ ਸਰਾਪਾ ਹੁਸਨ ਹੀਰ, ਅਤੇ ਨਾਲੇ ਇਸ ਗੱਲ ਦਾ ਵੀ ਪਤਾ ਕਰਨਾ ਹੈ ਕਿ ਵਾਕਈ ਇਹ ਹੀਰ ਜਿਹੜੀ ਹੈ ਇਹ ਕੋਈ ਗੋਸ਼ਤ ਪੋਸਤ ਦੀ ਔਰਤ ਹੈ ਜਾਂ ਕਿ ਕੁਝ ਹੋਰ ਹੈ। ਵਾਰਿਸ ਸ਼ਾਹ ਹੀਰ ਦੀ ਤਾਰੀਫ ਕਰਦੇ ਹੋਏ ਲਿਖਦੇ ਨੇ ਕਿ ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਬ ਵਲਾਇਤੀ ਸਾਰ ਵਿੱਚੋਂ। ਲਿਖਦੇ ਨੇ ਕਿ ਉਹਦੇ ਸੁਰਖ ਯਾਕੂਤੀ ਹੋਠ ਲਾਲਾਂ ਵਾਂਗ ਬਖਦੇ ਨੇ ਅਤੇ ਉਹਦੀ ਠੋਡੀ ਇੰਝ ਜਿਵੇਂ ਵਲਾਇਤੀ ਸੇਬ ਹੁੰਦਾ ਹੈ। ਇੱਕ ਹੁਣ ਤੁਸੀਂ ਇਹ ਵੇਖਣਾ ਹੈ ਕਿ ਵਾਰਿਸ ਸ਼ਾਹ ਕਿਵੇਂ ਹੀਰ ਦੀ ਤਾਰੀਫ ਚੋਟੀ ਤੋਂ ਲੈ ਕੇ ਪੈਰਾਂ ਤਾਈਂ ਉਹਦੇ ਇੱਕ ਇੱਕ ਅੰਗ ਦੀ ਕਿਹੜੇ ਸੋਹਣੇ ਅੰਦਾਜ਼ ਵਿੱਚ ਕਰਦੇ ਪਏ ਨੇ ਕਿ ਦੱਸਦੇ ਇੰਝ ਪਏ ਨੇ ਜਿਵੇਂ ਹੁਸਨ ਜਿਹੜਾ ਹੈ ਉਹਦੀ ਇੰਤਹਾ ਹੀਰ 'ਤੇ ਹੁੰਦੀ ਹੈ, ਹੀਰ ਤੋਂ ਅੱਗੇ ਹੁਸਨ ਮੁੱਕ ਜਾਂਦਾ ਹੈ। ਤੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ। ਦੰਦ ਚੰਬੇ ਦੀ ਲੜੀ, ਚੰਬੇ ਦੇ ਫੁੱਲ ਦੀ ਜਿਹੜੀ ਕਲੀ ਹੁੰਦੀ ਹੈ ਉਹਨੂੰ ਤੁਸੀਂ ਗੌਰ ਨਾਲ ਵੇਖੋ ਅਤੇ ਉਹਦੀ ਸੂਰਤ ਇੰਝ ਹੁੰਦੀ ਹੈ ਜਿਵੇਂ ਦੰਦ ਹੁੰਦਾ ਹੈ, ਅਤੇ ਚਿੱਟਾ ਤਾਂ ਉਹ ਹੁੰਦਾ ਹੀ ਹੈ। ਅੱਧ ਨੇ ਕਿ ਉਸ ਦੇ ਦੰਦ ਇੰਝ ਨ ਜਿਵੇਂ ਚੰਬੇ ਦੇ ਫੁੱਲਾਂ ਦੀ ਲੜੀ ਹੋਵੇ। ਜਾਂ ਹੰਸ ਮੋਤੀ, ਹੰਸ ਮੋਤੀ ਹੰਸ ਇੱਕ ਪਰਿੰਦਾ ਹੈ ਜਿਹਦੇ ਬਾਰੇ ਮਸ਼ਹੂਰ ਹੈ ਕਿ ਉਹ ਮੋਤੀ ਖਾਂਦਾ ਹੈ, ਮੋਤੀ ਚੁਗਦਾ ਹੈ, ਸੁੱਚੇ ਮੋਤੀ। ਜਾਂ ਉਹਦੇ ਦੰਦ ਇੰਝ ਨੇ ਜਿਵੇਂ ਸੁੱਚੇ ਮੋਤੀ ਹੁੰਦੇ ਨੇ, ਅਤੇ ਜਾਂ ਫਿਰ ਹੁਸਨ ਦੇ ਅਨਾਰ ਵਿੱਚੋਂ ਨਿਕਲਿਆਂ ਦਾਣਿਆਂ ਵਾਂਗਰ ਨੇ। ਨੱਕ ਅਲਫ ਹੁਸੈਨੀ ਦਾ ਪੇਪਲਾ ਹੈ, ਨੱਕ ਅਲਫ ਹੁਸੈਨੀ ਦਾ ਪੇਪਲਾ ਹੈ, ਜ਼ੁਲਫ ਨਾਗ ਖਜ਼ਾਨੇ ਦੀ ਬਾਰ ਵਿੱਚੋਂ। ਕਿ ਨੱਕ ਅਲਫ ਹੁਸੈਨੀ, ਅਲਫ ਜਿਹੜਾ ਉੱਤੋਂ ਬਾਰੀਕ ਹੁੰਦਾ ਹੈ, ਇੱਕ ਖਾਸ ਸ਼ਕਲ ਦਾ ਅਲਫ ਜਿਹੜਾ ਹੈ ਉਹਦੀ ਤਸ਼ਬੀਹ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੀ ਤਲਵਾਰ ਨਾਲ ਦਿੱਤੀ ਜਾਂਦੀ ਹੈ ਕਿ ਆਪ ਦੀ ਤਲਵਾਰ ਜਿਹੜੀ ਹੈ ਉਸ ਦੀ ਅਗਲੀ ਨੋਕ ਬਾਰੀਕ ਅਤੇ ਪਤਲੀ ਹੈ, ਕਿ ਉਸ ਦਾ ਨੱਕ ਇੰਝ ਹੈ ਜਿਵੇਂ ਇਮਾਮ ਹੁਸੈਨ ਅਲੈਹਿਸਲਾਮ ਦੀ ਤਲਵਾਰ ਦੀ ਉਤਲੀ ਨੋਕ ਹੈ, ਬਾਰੀਕ ਅਤੇ ਪਤਲੀ, ਜਿਸ ਨੂੰ ਸਤਵਾਂ ਨੱਕ ਵੀ ਆਖਦੇ ਨੇ। ਨਾਗ ਜ਼ੁਲਫ ਖਜ਼ਾਨੇ ਦੀ ਬਾਰ ਵਿੱਚੋਂ, ਕਿ ਜ਼ੁਲਫ ਇੰਝ ਜਿਵੇਂ ਖਜ਼ਾਨੇ ਦਾ ਨਾਗ ਹੁੰਦਾ ਹੈ। ਬਾਹਰ ਆਖਦੇ ਨੇ ਕਿ ਜਿਹੜਾ ਮਮਨੂਆ ਇਲਾਕਾ ਹੁੰਦਾ ਹੈ ਜਿੱਥੇ ਕੋਈ ਸੰਤਰੀ ਜਾਂ ਚੌਕੀਦਾਰ ਬੈਠਾ ਹੁੰਦਾ ਜਿਹੜਾ ਉੱਥੋਂ ਲੱਗਣ ਨਹੀਂ ਦਿੰਦਾ। ਅਤੇ ਇਹ ਇੱਕ ਮਿੱਥ ਵੀ ਹੈ ਪੁਰਾਣਿਆਂ ਜ਼ਮਾਨਿਆਂ ਵਿੱਚ ਲੋਕ ਜਿਸ ਵਕਤ ਖਜ਼ਾਨਾ ਜ਼ਮੀਨ ਵਿੱਚ ਦਫਨ ਕਰਦੇ ਹਨ, ਕਿਉਂਕਿ ਉਸ ਵੇਲੇ ਬੈਂਕ 'ਤੇ ਹੁੰਦੇ ਕੋਈ ਨਾ, ਅਤੇ ਲੋਕ ਸੋਨਾ ਖਜ਼ਾਨਾ ਜਿਹੜਾ ਉਸ ਨੂੰ ਸੰਭਾਲਣ ਵਾਸਤੇ ਉਸ ਨੂੰ ਜ਼ਮੀਨ ਵਿੱਚ ਛੁਪਾ ਦਿੰਦੇ ਹਨ, ਘੜਿਆਂ ਵਿੱਚ ਰੱਖ ਕੇ, ਮਿੱਟੀ ਦੀਆਂ ਪੱਕਿਆਂ ਘੜਿਆਂ ਵਿੱਚ ਸੋਨਾ ਪਾ ਕੇ ਉਹਨੂੰ ਜ਼ਮੀਨ ਵਿੱਚ ਦਬਾ ਦਿੰਦੇ ਹਨ। ਅਤੇ ਉਸ ਵਿੱਚ ਇੱਕ ਮਿੱਥ ਹੈ, ਉਹ ਜਿਸ ਵੇਲੇ ਖਜ਼ਾਨਾ ਜ਼ਮੀਨ ਵਿੱਚ ਦਫਨ ਕਰਨ ਲੱਗਦੇ ਹਨ ਉਸ ਘੜੇ ਦੇ ਮੂੰਹ ਦੇ ਉੱਤੇ ਇੱਕ ਮਿੱਟੀ ਦਾ ਸੱਪ ਬਣਾ ਕੇ ਰੱਖ ਦਿੰਦੇ ਹਨ, ਅਤੇ ਸਮਝਦੇ ਇਹ ਹਨ ਕਿ ਇਹ ਬਾਅਦ ਵਿੱਚ ਕੁਝ ਵੇਲੇ ਪਿੱਛੋਂ ਇਹ ਆਪਣੇ ਆਪ ਸੱਪ ਬਣ ਜਾਏਗਾ, ਅਤੇ ਜਿਹੜਾ ਬੰਦਾ ਇਸ ਖਜ਼ਾਨੇ ਨੂੰ ਹੱਥ ਪਾਏਗਾ ਉਸ ਨੂੰ ਇਹ ਸੱਪ ਡੰਗ ਲਵੇਗਾ। ਕਿ ਉਹਦੀਆਂ ਜ਼ੁਲਫਾਂ ਇੰਝ ਨੂੰ ਜਿਵੇਂ ਖਜ਼ਾਨੇ ਦੇ ਮੂੰਹ ਉੱਤੇ ਬੈਠਾ ਹੋਇਆ ਸੱਪ ਹੁੰਦਾ ਹੈ ਕਿ ਜਿਹੜਾ ਉੱਥੋਂ ਲੱਗਣ ਨਹੀਂ ਦਿੰਦਾ। ਇਸ ਮਿਸਰੇ ਦੇ ਬਾਰੇ ਵਿੱਚ ਸਾਡੇ ਇੱਕ ਬੜੇ ਮੋਹਤਰਮ, ਬੜੇ ਮੁਅੱਜ਼ਜ਼ ਜਨਾਬ ਚੌਧਰੀ ਆਜ਼ਮ ਚੌਹਾਨ ਸਾਹਿਬ ਨੇ, ਜਿਹੜੇ ਸਫਤਰਾਬਾਦ ਤੋਂ ਇੱਕ ਪੰਜਾਬੀ ਤਨਜ਼ੀਮ ਪੰਜਾਬੀ ਚੌਂਤਰਾ ਦੇ ਬਾਨੀ ਵੀ ਨੇ, ਅਤੇ ਆਪ ਸੈਯਦ ਪੀਰ ਵਾਰਿਸ ਸ਼ਾਹ ਦੇ ਖਾਦਮਾਂ ਵਿੱਚ ਵੀ ਉਹਨਾਂ ਦਾ ਬੜਾ ਉੱਚਾ ਨਾਂ ਹੈ। ਉਹਨਾਂ ਦਾ ਫਰਮਾਨਾ ਇਹ ਹੈ ਕਿ ਜਿਹੜਾ ਪੀਰ ਵਾਰਿਸ ਸ਼ਾਹ ਨੇ ਇਹ ਮਿਸਰਾ ਲਿਖਿਆ ਹੈ ਕਿ ਜ਼ੁਲਫ ਨਾਗ ਖਜ਼ਾਨੇ ਦੀ ਬਾਰ ਵਿੱਚੋਂ, ਉਹ ਆਖਦੇ ਨੇ ਕਿ ਜੰਡਿਆਲਾ ਸ਼ੇਰ ਖਾਂ ਦੇ ਕੋਲ ਇੱਕ ਬਜ਼ੁਰਗ ਹਸਤੀ ਹੈ ਜਿਨ੍ਹਾਂ ਦਾ ਮਜ਼ਾਰ ਮੁਬਾਰਕ ਮੌਜੂਦ ਹੈ, ਬਾਬਾ ਖੈਰਾ ਖਜ਼ਾਨਾ। ਅਤੇ ਉਹ ਦੱਸਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਇਸ ਇਲਾਕੇ ਵਿੱਚ ਬੜੇ ਮਾਰੂ ਅਤੇ ਬੜੇ ਕਾਲੇ ਲੰਮੇ ਨਾਗ ਹੁੰਦੇ ਹਨ। ਇਹ ਜਿਹੜੀ ਬਾਰ ਹੈ, ਜਿਹੜਾ ਇਹ ਇਲਾਕਾ ਹੈ ਜਿੱਥੇ ਬਾਬਾ ਖੈਰਾ ਖਜ਼ਾਨਾ ਦਾ ਡੇਰਾ ਹੀ, ਕਿ ਇੱਥੇ ਕਾਲੇ ਰੰਗ ਦੇ ਬੜੇ ਸੱਪ ਹੁੰਦੇ ਹਨ। ਅਤੇ ਉਸ ਦਾ ਹਵਾਲਾ ਦਿੱਤਾ ਹੈ ਪੀਰ ਵਾਰਿਸ ਸ਼ਾਹ ਨੇ ਇਸ ਮਿਸਰੇ ਵਿੱਚ ਕਿ ਉਹਦੀ ਜ਼ੁਲਫ ਇੰਝ ਕਿ ਜਿਵੇਂ ਬਾਬਾ ਖੈਰਾ ਖਜ਼ਾਨੇ ਦੇ ਇਲਾਕੇ ਦੇ ਸੱਪ ਹੁੰਦੇ ਨੇ ਇਵੇਂ ਹੀਰ ਦੀ ਜ਼ੁਲਫ ਹੈ। ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ। ਲਿਖਣਾ ਦਾ ਮਤਲਬ ਹੁੰਦਾ ਹੈ ਕਿ ਤਸਵੀਰ ਲੀਕਣਾ, ਲੀਕਾਂ ਮਾਰਨੀਆਂ, ਤਸਵੀਰ ਬਣਾਉਣੀ,
ਕਿ ਉਸ ਜ਼ਮਾਨੇ ਵਿੱਚ ਕਸ਼ਮੀਰ ਤੇ ਚੀਨ ਦੀ ਮੁਸੱਵਰੀ ਜਿਹੜੀ ਗਈ ਉਹ ਆਲਮਗੀਰ ਆਈ, ਬੜੀ ਮਸ਼ਹੂਰ ਆਈ ਕਿ ਉਹਦੀ ਸ਼ਕਲ ਇੰਝ ਹੈ ਜਿਵੇਂ ਚੀਨ ਜਾਂ ਕਸ਼ਮੀਰ ਵਿੱਚ ਬਣਾਈ ਹੋਈ ਲੀਕੀ ਹੋਈ ਮੂਰਤ ਹੋਵੇ, ਅਤੇ ਉਹਦਾ ਕੱਦ ਇੰਝ ਹੈ ਸਰੂ ਵਾਂਗ ਉਹਦਾ ਕੱਦ ਹੈ, ਅਤੇ ਸਰੂ ਵੀ ਉਹ ਜਿਹੜਾ ਜੰਨਤ ਦੇ ਬਾਗ ਦਾ ਸਰੂ ਹੈ। ਗਰਦਨ ਕੂੰਜ ਦੀ, ਉਂਗਲੀਆਂ ਰਵਾਂ ਫੜੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ, ਕਿ ਗਰਦਨ ਉਸ ਦੀ ਇੰਝ ਹੈ ਜਿਵੇਂ ਕੂੰਜ ਦੀ ਗਰਦਨ ਹੁੰਦੀ। ਕੂੰਜ ਇੱਕ ਪਰਿੰਦਾ ਹੈ ਜਿਹਦੀ ਗਰਦਨ ਲੰਬੀ, ਪਤਲੀ ਅਤੇ ਸੁਰਾਹੀਦਾਰ ਹੁੰਦੀ ਹੈ, ਕਿ ਉਹਦੀ ਧੌਣ ਇੰਝ ਹੈ, ਹੀਰ ਦੀ ਧੌਣ ਇੰਝ ਹੈ ਜਿਵੇਂ ਕੂੰਜ ਦੀ ਗਰਦਨ ਹੁੰਦੀ ਹੈ, ਅਤੇ ਉਂਗਲੀਆਂ ਇੰਝ ਨੇ ਜਿਵੇਂ ਰਵਾਂ ਦੀਆਂ ਫਲੀਆਂ ਨੇ, ਰਵਾਂ ਲੋਬੀਆਂ ਆਖਦੇ ਨੇ। ਹੱਥ ਕੂਲੜੇ ਬਰਗ ਚਨਾਰ ਵਿੱਚੋਂ, ਚਨਾਰ ਦਾ ਪੱਤਾ ਜਿਹੜਾ ਹੈ ਬਰਗ ਪੱਤੇ ਆਖਦੇ ਨੇ, ਕਿ ਉਹਦੀ ਸ਼ਕਲ ਜਿਹੜੀ ਹੈ ਉਹ ਬੰਦੇ ਦੇ ਹੱਥ ਵਾਂਗਰ ਹੀ ਹੁੰਦੀ ਹੈ, ਪਰ ਉਹਦੇ ਪੱਤਰ ਕੂਲੇ ਬੜੇ ਹੁੰਦੇ ਨੇ, ਅਤੇ ਹੀਰ ਦੇ ਹੱਥ ਇੰਝ ਨਾ ਜਿਵੇਂ ਚਨਾਰ ਦੇ ਕੂਲੇ ਪੱਤਰ ਹੁੰਦੇ ਨੇ। ਛਾਤੀ ਠਾਠ ਦੀ ਉਭਰੀ ਪੱਟ ਖਿੰਨੂ, ਛਾਤੀ ਠਾਠ ਦੀ ਉਭਰੀ ਪੱਟ ਖਿੰਨੂ, ਸੇਵ ਬਲਖ ਦੇ ਚੁਣੇ ਅੰਬਾਰ ਵਿੱਚੋਂ, ਕਿ ਛਾਤੀ ਉਹਨੇ ਤੁਸੀਂ ਵੇਖੋ ਕਿ ਹੀਰ ਦੇ ਇੱਕ ਇੱਕ ਅੰਗ ਦੀ ਸਿਰ ਤੋਂ ਲੈ ਕੇ ਸਿਰ, ਮੱਥਾ, ਅੱਖਾਂ, ਨੱਕ, ਹੋਠ, ਦੰਦ, ਛਾਤੀ, ਕਿ ਪੂਰਾ ਜਿਹੜਾ ਉਹਦਾ ਸਰਾਪਾ ਹੈ ਉਹਦੀ ਪੀਰ ਵਾਰਿਸ ਸ਼ਾਹ ਉਹਦੀ ਮੰਜ਼ਰ ਕਸ਼ੀ ਕਰ ਰਹੇ ਨੇ, ਉਹਦੀ ਤਸਵੀਰ ਕਸ਼ੀ ਕਰ ਰਹੇ ਨੇ, ਅਤੇ ਇੰਝ ਕਰ ਰਹੇ ਨੇ ਕਿ ਜਿਵੇਂ ਹੁਸਨ ਤੇ ਮੁਕਦਾ ਹੀ ਬਸ ਹੀਰ ਉੱਤੇ ਆ ਕੇ ਹੈ, ਕਿ ਉਸ ਦੀ ਛਾਤੀ ਇੰਝ ਹੈ ਜਿਵੇਂ ਕਿਸੇ ਨੇ ਰੇਸ਼ਮ ਦੇ 2 ਗੇਂਦ ਬਣਾ ਕੇ ਉਹਦੇ ਸੀਨੇ 'ਤੇ ਰੱਖ ਦਿੱਤੇ ਹੋਣ। ਪੱਟ ਖਿੰਨੂ, ਪੱਟ ਰੇਸ਼ਮ ਨੂੰ ਆਖਦੇ ਨੇ, ਖਿੰਨੂ ਗੇਂਦ ਹੁੰਦਾ ਹੈ ਜਿਹੜਾ ਕਿ ਅੱਗੇ ਬਾਲ ਜਿਹੜੇ ਨੇ ਉਹ ਲੀਰਾਂ ਦਾ ਬਣਾਉਂਦੇ ਹਨ, ਧਾਗਿਆਂ ਦਾ ਬਣਾਉਂਦੇ ਹਨ, ਕਿ ਰੇਸ਼ਮ ਦੇ ਧਾਗਿਆਂ ਦੇ ਬਣਾਏ ਹੋਏ 2 ਗੇਂਦ ਉਹਦੇ ਸੀਨੇ 'ਤੇ ਰੱਖ ਦਿੱਤੇ ਗਏ ਹੋਣ। ਜਾਂ ਸੇਬ ਬਲਖ ਦੇ ਚੁਣੇ ਅੰਬਾਰ ਵਿੱਚੋਂ, ਬਲਖ ਦਾ ਸੇਬ ਉਸ ਜ਼ਮਾਨੇ ਵਿੱਚ ਬੜਾ ਆਲਾ ਹੁੰਦਾ ਸੀ, ਅਤੇ ਜਾਂ ਉਹ ਆਖਦੇ ਨੇ ਇੰਝ ਉਹਦੀਆਂ ਛਾਤੀਆਂ ਨੇ ਕਿ ਜਿਵੇਂ ਬਲਖ ਦੇ ਸੇਬਾਂ ਦੇ ਪੂਰੇ ਢੇਰ ਵਿੱਚੋਂ ਸਿਰਫ 2 ਚੁਣੇ ਹੋਏ ਸੇਬ ਹੋਣ ਅਤੇ ਉਹਦੀ ਛਾਤੀ 'ਤੇ ਰੱਖ ਦਿੱਤੇ ਗਏ ਹੋਣ। ਦੁਨੀ ਹੌਜ਼ ਬਹਿਸ਼ਤ ਦਾ ਮੁਸ਼ਕ ਕੁੱਬਾ, ਦੁਨੀ ਹੌਜ਼ ਬਹਿਸ਼ਤ ਦਾ ਮੁਸ਼ਕ ਕੁੱਬਾ, ਪੇਡੂ ਮਖਮਲੀ ਖਾਸ ਸਰਕਾਰ ਵਿੱਚੋਂ। ਦੁਨੀ, ਇਸ ਦੁਨੀ ਦੀ ਬਣਾਵਟ ਤੇ ਹਰ ਬੰਦਾ ਜਾਣਦਾ ਹੈ। ਉਸ ਬਣਾਵਟ ਨੂੰ ਜ਼ਿਹਨ ਵਿੱਚ ਰੱਖ ਕੇ ਵੇਖੋ ਕਿ ਬਹਿਸ਼ਤ ਵਿੱਚ ਇੱਕ ਤਾਲਾਬ ਹੈ, ਇੱਕ ਹੌਜ਼ ਹੈ, ਉਸ ਦੇ ਵਿੱਚ ਇੱਕ ਗੋਲ ਜਿਹਾ ਗੁੰਬਦ ਹੈ, ਔਰ ਉਹ ਗੁੰਬਦ ਕਸਤੂਰੀ ਦਾ ਹੈ, ਮੁਸ਼ਕ ਕਸਤੂਰੀ ਆਖਦੇ ਨੇ, ਕਿ ਉਸ ਦੀ ਧੁਨੀ ਇੰਝ ਹੈ ਕਿ ਜਿਵੇਂ ਇੱਕ ਹੌਜ਼ ਹੈ, ਔਰ ਉਹ ਹੌਜ਼ ਵੀ ਬਹਿਸ਼ਤ ਦਾ, ਜੰਨਤ ਦਾ ਹੌਜ਼ ਹੈ। ਉਸ ਹੌਜ਼ ਦੇ ਵਿਚਕਾਰ ਇੱਕ ਕਸਤੂਰੀ ਦਾ ਗੋਲ ਗੁੰਬਦ ਹੈ, ਇੰਝ ਉਸ ਦੀ ਧੁਨੀ ਹੈ। ਪੇਡੂ ਮਖਮਲੀ ਖਾਸ ਸਰਕਾਰ ਵਿੱਚੋਂ, ਅਤੇ ਉਹਦਾ ਪੇਡੂ ਧੁਨੀ ਤੋਂ ਥੱਲੇ ਵਾਲਾ ਹਿੱਸਾ ਜਿਹੜਾ ਕਮਰ ਲੱਕ ਵਾਲਾ ਹਿੱਸਾ ਹੈ ਉਹ ਇੰਝ ਨਰਮ ਹੈ, ਪੇਡੂ ਮਖਮਲੀ ਖਾਸ ਸਰਕਾਰ ਵਿੱਚੋਂ, ਕਿ ਜਿਵੇਂ ਕੋਈ ਮਖਮਲ ਦਾ ਕਪੜਾ, ਕੋਈ ਬੜਾ ਕੀਮਤੀ ਨਰਮੋ ਮੁਲਾਇਮ ਕਪੜਾ ਕਿਸੇ ਬਾਦਸ਼ਾਹ ਕੋਲੋਂ ਅਤਾ ਹੋਇਆ ਮਖਮਲ ਹੋਵੇ, ਕਿ ਬੜਾ ਕੀਮਤੀ ਅਤੇ ਬੜਾ ਕੂਲਾ ਅਤੇ ਬੜਾ ਨਰਮ, ਉਸ ਦਾ ਪੇਡੂ ਉਸ ਸਰਕਾਰ ਦੇ ਦਿੱਤੇ ਹੋਏ ਮਖਮਲ ਵਾਂਗ ਨਰਮ ਹੈ। ਕਾਫੂਰ ਸ਼ਨਾ ਸੁਰੀਨ ਬਾਂਕੇ, ਕਾਫੂਰ ਸ਼ਨਾ ਸੁਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ। ਕਾਫੂਰ ਸ਼ਨਾ, ਸ਼ਨਾ ਜਿਸ ਨੂੰ ਸਨਾ ਵੀ ਆਖਦੇ ਨੇ, ਉਸ ਵੇਲੇ ਦਰਿਆ ਠਿੱਲਣ ਵਾਸਤੇ, ਦਰਿਆ ਪਾਰ ਕਰਨ ਵਾਸਤੇ ਲੋਕ ਕਿਸੇ ਜਾਨਵਰ ਦੀ ਚਮੜੀ ਜਿਹੜੀ ਹੈ ਉਸ ਵਿੱਚ ਹਵਾ ਭਰ ਕੇ ਉਸ ਦੇ ਉੱਤੇ ਬਹਿ ਕੇ ਅਤੇ ਉਹ ਦਰਿਆ ਪਾਰ ਕਰਦੇ ਹੁੰਦੇ ਹਨ, ਅਤੇ ਉਹ ਦੂਰੋਂ ਇੱਕ ਗੁਬਾਰੇ ਦੀ ਸ਼ਕਲ ਵਿੱਚ ਨਜ਼ਰ ਆਉਂਦਾ, ਅਤੇ ਜਿਹੜੀ ਚਿੱਟੀ ਚਮੜੀ ਹੁੰਦੀ ਹੈ, ਚਿੱਟੀ ਚਮੜੀ ਦੀ ਉਹ ਸਨਾ ਬਣੀ ਹੋਈ ਹੋਵੇ ਆ, ਕਿਉਂ ਜੇ ਕਾਫੂਰ ਵੀ ਜਿਹੜਾ ਹੈ ਉਹ ਰੰਗ ਦਾ ਚਿੱਟਾ ਹੁੰਦਾ ਹੈ, ਅਤੇ ਉਹ ਚਿੱਟੇ ਚਮੜੇ ਦੀ ਸਨਾ ਜਿਹੜੀ ਹੈ ਦਰਿਆ ਵਿੱਚ ਉਹਦਾ ਉਭਾਰ ਜਿਵੇਂ ਦਿਸਦਾ ਹੈ, ਇੰਝ ਉਸ ਦੇ ਕੂਲੇ ਨੇ ਜਿਹੜੇ ਉਸ ਦੇ ਚੁੱਤੜ ਨੇ ਉਹ ਇੰਝ ਨੂੰ ਕਿ ਜਿਵੇਂ ਕਾਫੂਰੀ ਸਨਾ ਹੋਵੇ। ਸਾਕ ਹੁਸਨ ਸਤੂਨ ਮੀਨਾਰ ਵਿੱਚੋਂ, ਸਾਕ ਪਿੰਡਲੀਆਂ ਆਖਦੇ ਨੇ, ਕਿ ਉਹਦੀਆਂ ਪਿੰਡਲੀਆਂ ਇੰਝ ਨੂੰ ਜਿਵੇਂ ਇੱਕ ਹੁਸਨ ਦਾ ਮੀਨਾਰ ਘੜਿਆ ਹੋਵੇ, ਜਿਵੇਂ ਹੁਸਨ ਦਾ ਇੱਕ ਸਤੂਨ ਹੋਵੇ ਘੜਿਆ, ਉਵੇਂ ਉਸ ਦੀਆਂ ਪਿੰਡਲੀਆਂ। ਸੁਰਖੀ ਹੋਠਾਂ ਦੀ ਲੋੜ ਦੰਦਾਸੜੇ ਦਾ, ਸੁਰਖੀ ਹੋਠਾਂ ਦੀ ਲੋੜ ਦੰਦਾਸੜੇ ਦਾ,
ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ। ਖੋਜੇ ਤੇ ਖੱਤਰੀ ਇਹ ਦੁਕਾਨਦਾਰ ਹੁੰਦੇ ਨੇ ਜਿਹੜੇ ਕਿ ਸਿਰਫ ਦੁਕਾਨਦਾਰੀ ਕਰਦੇ ਨੇ। ਖੋਜੇ ਮੁਸਲਮਾਨ ਦੁਕਾਨਦਾਰ ਹੁੰਦੇ ਨੇ ਅਤੇ ਖੱਤਰੀ ਜਿਹੜੇ ਨੇ ਉਹ ਹਿੰਦੂ ਦੁਕਾਨਦਾਰ ਹੁੰਦੇ ਨੇ ਕਿ ਉਹਦੇ ਹੋਠਾਂ ਦੀ ਸੁਰਖੀ, ਉਸ ਦੇ ਉੱਤੇ ਦੰਦਾਸੇ ਦਾ ਗਜ਼ਬ ਵੇਖ ਕੇ ਉਹ ਦੁਕਾਨਦਾਰ, ਉਹ ਕਾਰੋਬਾਰੀ ਲੋਕ ਜਿਨ੍ਹਾਂ ਵਾਸਤੇ ਸਭ ਕੁਝ ਉਹਨਾਂ ਦੀ ਦੁਕਾਨ ਦਾ ਸਾਮਾਨ ਹੁੰਦਾ ਹੈ, ਉਸ ਸਾਮਾਨ ਤੋਂ ਕਦੀ ਨਜ਼ਰ ਤਾਂ ਚਾਹ ਕੇ ਨਹੀਂ ਵੇਖਦੇ। ਉਸ ਸਾਮਾਨ ਤੋਂ ਅੱਗੇ ਪਿੱਛੇ, ਉਸ ਆਪਣੀ ਦੁਕਾਨ, ਆਪਣੀ ਹੱਟੀ ਤੋਂ ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦੇ, ਉਹਦੇ ਵਿੱਚ ਮਗਨ ਅਤੇ ਮਸਤ ਰਹਿੰਦੇ ਨੇ। ਉਹ ਵੀ ਜਿਹੜੇ ਉਹ ਦੁਕਾਨਦਾਰ ਨੂੰ ਜਿਨ੍ਹਾਂ ਵਾਸਤੇ ਸਭ ਕੁਝ ਉਹਨਾਂ ਦੀ ਦੁਕਾਨਦਾਰੀ ਹੈ, ਉਹ ਵੀ ਉਹ ਹੀਰ ਜਦੋਂ ਹੋਠਾਂ ਉੱਤੇ, ਦੰਦਾਂ ਉੱਤੇ ਦੰਦਾਸਾ ਮਲ ਕੇ ਬਾਜ਼ਾਰ 'ਚੋਂ ਲੱਗੇ ਅਤੇ ਉਹ ਦੁਕਾਨਦਾਰ ਵੀ ਮਰਨੇ ਵਾਸਤੇ ਤਿਆਰ ਹੋ ਜਾਂਦੇ ਨੇ, ਕਤਲ ਹੋਣੇ ਵਾਸਤੇ ਤਿਆਰ ਹੋ ਜਾਂਦੇ ਨੇ, ਪਰ ਉਹਦੇ ਵੱਲੋਂ ਅੱਖਾਂ ਨਹੀਂ ਹਟਾਉਂਦੇ। ਉਹਦਾ ਹੁਸਨ ਹੀ ਐਡਾ ਸੋਹਣਾ ਹੈ। ਬਾਹਾਂ ਵੇਲਣੇ ਵੇਲੀਆਂ ਗੁਣ ਮੱਖਣ, ਬਾਹਾਂ ਵੇਲਣੇ ਵੇਲੀਆਂ ਗੁਣ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ। ਕਿ ਬਾਹਾਂ, ਉਸ ਦੀਆਂ ਬਾਹਾਂ ਇੰਝ ਨੇ ਜਿਵੇਂ ਮੱਖਣ ਗੁੰਨ ਕੇ ਅਤੇ ਉਹਨਾਂ ਨੂੰ ਵੇਲਣੇ ਨਾਲ ਸਵਾਰ ਕੇ ਇੰਝ ਬਣਾਈਆਂ ਗਈਆਂ ਨੇ ਕਿ ਉਹਨਾਂ ਵਿੱਚ ਕੋਈ ਊਂਚ ਨੀਚ ਨਹੀਂ, ਬਿਲਕੁਲ ਹਮਵਾਰ ਅਤੇ ਸੋਹਣੀਆਂ ਉਹਦੀਆਂ ਬਾਹਾਂ ਮੱਖਣ ਵਿੱਚ। ਮੱਖਣ ਦੀ ਇੱਕ ਹੋਰ ਵੀ ਵਜ੍ਹਾ ਕਿ ਉਸ ਜ਼ਮਾਨੇ ਵਿੱਚ ਜਿਸਮ ਤਾਂ ਬੰਦੇ ਮੱਖਣ ਮਲਦੇ ਹਨ ਅਤੇ ਉਸ ਨਾਲ ਜਿਸਮ ਜਿਹੜਾ ਹੈ ਉਹ ਨਰਮ ਰਹਿੰਦਾ ਹੈ ਕਿ ਉਸ ਦੀਆਂ ਬਾਹਾਂ ਮੱਖਣ ਗੁੰਨ ਕੇ ਵੇਲਣੇ ਨਾਲ ਸਵਾਰ ਕੇ ਬਣਾਈਆਂ ਗਈਆਂ ਨੇ। ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ। ਗੰਗ ਧਾਰ ਉਸ ਨਦੀ ਨੂੰ ਆਖਦੇ ਨੇ ਕਿ ਜਿਹੜੀ ਨਦੀ ਸਦਾ ਵਗਦੀ ਰਹਿੰਦੀ ਹੈ, ਕਦੀ ਰੁਕਦੀ ਨਹੀਂ, ਜਿਵੇਂ ਕਿ ਗੰਗਾ ਹੈ, ਕਿ ਉਸ ਦਾ ਸੀਨਾ ਇੰਝ ਸਾਫ਼ ਸ਼ਫਾਫ ਅਤੇ ਸੁਥਰਾ ਹੈ ਕਿ ਜਿਵੇਂ ਗੰਗ ਧਾਰ ਵਿੱਚੋਂ ਨਿਕਲਿਆ ਹੋਇਆ ਸੰਗੇ ਮਰਮਰ ਹੋਵੇ। ਗੰਗਾ 'ਚੋਂ ਨਿਕਲਿਆ ਵੀ ਆਖ ਸਕਦੇ ਹਾਂ ਕਿਉਂਕਿ ਉਹ ਮੁਕੱਦਸ ਪਾਣੀ ਸਮਝਿਆ ਜਾਂਦਾ ਹੈ ਅਤੇ ਉਸ ਵਿੱਚੋਂ ਜਿਹੜਾ ਸੰਗੇ ਮਰਮਰ ਨਿਕਲਦਾ ਹੈ ਉਸ ਦੀ ਇੱਕ ਹੋਰ ਅਹਿਮੀਅਤ ਹੈ। ਉਹ ਪੱਥਰ ਮੁਕੱਦਸ ਵੀ ਸਮਝਿਆ ਜਾਂਦਾ ਹੈ ਅਤੇ ਉਸ ਪੱਥਰ ਦੀ ਚਮਕ ਵੱਖਰੀ ਹੁੰਦੀ ਹੈ ਕਿ ਜਿਹੜਾ ਹਮੇਸ਼ਾ ਪਾਣੀ ਵਿੱਚ ਰਹਿੰਦਾ ਹੈ, ਕਦੀ ਉਹ ਨਦੀ ਖੁਸ਼ਕ ਨਹੀਂ ਹੁੰਦੀ। ਅਜਿਹੀ ਨਦੀ ਵਿੱਚੋਂ ਨਿਕਲਿਆ ਸੰਗੇ ਮਰਮਰ ਜਿਹੜਾ ਹੈ, ਉਹਦੀ ਛਾਤੀ ਉਸ ਸੰਗੇ ਮਰਮਰ ਜੀ ਸ਼ਫਾਫ, ਚਿੱਟੀ ਅਤੇ ਸਾਫ਼ ਹੈ। ਸ਼ਾਹਪਰੀ ਦੀ ਭੈਣ ਪੰਜ ਫੂਲ ਰਾਣੀ, ਸ਼ਾਹਪਰੀ ਦੀ ਭੈਣ ਪੰਜ ਫੂਲ ਰਾਣੀ, ਗੁੱਝੀ ਰਹਿ ਨਾ ਹੀਰ ਹਜ਼ਾਰ ਵਿੱਚੋਂ। ਸ਼ਾਹਪਰੀ ਮਲਕਾ ਏ ਕੋਕਾਫ, ਕੋਕਾਫ ਦੀ ਮਲਕਾ ਪਰੀ ਜਿਹੜੀ ਹੈ ਉਸ ਦੀ ਭੈਣ ਏ। ਇਹਦਾ ਹੁਸਨ ਇੰਝ ਏ ਜਿਵੇਂ ਮਲਕਾ ਏ ਕੋਕਾਫ ਦੀ ਸਕੀ ਭੈਣ ਹੋਵੇ। ਅਤੇ ਇਹ ਪੰਜ ਫੂਲਾਂ ਰਾਣੀ ਐਡੀ ਸੋਹਣੀ ਹੈ ਕਿ ਹਜ਼ਾਰ ਹਸੀਨਾ ਹੋਣ, ਉਹਨਾਂ ਵਿੱਚ ਵੀ ਇਹ ਖਲੋਤੀ ਹੋਵੇ ਅਤੇ ਇਹ ਉਹਨਾਂ ਵਿੱਚ ਛੁਪਦੀ ਨਹੀਂ, ਸਗੋਂ ਵੱਖਰੀ ਨਜ਼ਰ ਆਉਂਦੀ ਏ। ਇਹਦਾ ਹੁਸਨ ਹਜ਼ਾਰ ਹਸੀਨਾਵਾਂ ਤੋਂ ਵੀ ਉੱਤੇ ਹੈ। ਗੁੱਝੀ ਰਹਿ ਨਾ, ਛੁਪਦੀ ਨਹੀਂ, ਕਿ ਹਜ਼ਾਰਾਂ ਵਿੱਚ ਵੀ ਖਲੋਤੀ ਹੋਵੇ ਅਤੇ ਦੂਰੋਂ ਪਤਾ ਲੱਗਦਾ ਹੈ ਕਿ ਉਹ ਹੀਰ ਖਲੋਤੀ ਏ। ਸਈਆਂ ਨਾਲ ਲਟਕਦੀ ਮਾਣਮਤੀ, ਸਈਆਂ ਨਾਲ ਲਟਕਦੀ ਮਾਣਮਤੀ, ਜਿਵੇਂ ਹਰਨੀਆਂ ਤਰਠੀਆਂ ਬਾਰ ਵਿੱਚੋਂ। ਮਾਣਮਤੀ ਹੁਸਨ ਦੇ ਗੁਮਾਨ ਵਿੱਚ, ਹੁਸਨ ਦੇ ਗਰੂਰ ਵਿੱਚ ਬਦਮਸਤ, ਕਿ ਹੁਸਨ ਦੇ ਗਰੂਰ ਵਿੱਚ ਬਦਮਸਤ ਉਹ ਹਰਨੀ ਇੰਝ ਚੁੰਗੀਆਂ ਭਰਦੀ ਫਿਰਦੀ ਏ ਜੰਗਲ ਵਿੱਚ ਕਿ ਜਿਵੇਂ ਹਰਨੀਆਂ ਤਰਠੀਆਂ ਹੋਈਆਂ, ਡਰੀਆਂ ਹੋਈਆਂ ਹਰਨੀਆਂ ਸੱਜੇ ਖੱਬੇ ਭੱਜਦੀਆਂ ਨੇ, ਨੱਸਦੀਆਂ ਨੇ। ਉਹ ਆਪਣੀਆਂ ਸਹੇਲੀਆਂ ਦੇ ਉਸ ਡਾਰ ਵਿੱਚ ਉਸ ਤਰਠੀ ਹੋਈ ਹਰਨੀ ਵਾਂਗੂ ਛਲਾਂਗਾ ਮਾਰਦੀ ਫਿਰਦੀ ਏ, ਲਟਕਦੀ ਮਟਕਦੀ ਫਿਰਦੀ ਏ। ਲੰਕਾ ਬਾਗ ਦੀ ਪਰੀ ਘੇਂਦ ਰਾਣੀ, ਲੰਕਾ ਬਾਗ ਦੀ ਪਰੀ ਘੇਂਦ ਰਾਣੀ, ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ। ਲੰਕਾ ਬਾਗ ਜਿਹੜਾ ਕਿ ਹਿੰਦੁਸਤਾਨ ਦਾ ਇੱਕ ਬੜਾ ਮਸ਼ਹੂਰ ਬਾਗ ਆਈ ਜਿਹਦੇ ਵਿੱਚ ਸੋਨੇ ਦੇ ਮਹਲ ਵੀ ਹਨ, ਉਸ ਬਾਗ ਦੀ ਉਹ ਪਰੀ ਜਾਂ ਇੰਦਰਾਣੀ। ਇੰਦਰਾਣੀ ਰਾਜਾ ਇੰਦਰ ਦੀ ਬੀਵੀ, ਜਿਸ ਨੂੰ ਮਲਕਾ ਏ ਸਵਰਗ ਵੀ ਆਖਿਆ ਜਾਂਦਾ ਹੈ, ਕਿ ਉਹ ਲੰਕਾ ਬਾਗ ਦੀ ਪਰੀ ਹੈ ਜਾਂ ਫਿਰ ਉਹ ਰਾਜਾ ਇੰਦਰ ਦੀ ਉਹ ਖੂਬਸੂਰਤ ਤਰੀਨ ਔਰਤ ਇੰਦਰਾਣੀ ਹੈ। ਅਤੇ ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ। ਚੰਦ ਦੀ ਧਾਰ ਆਖਦੇ ਨੇ ਕਿ ਇਹ ਦਰਿਆਏ ਚਨਾਬ ਦਾ ਪੁਰਾਣਾ ਨਾਂ ਹੈ। ਹੁਣ ਜਿਹੜਾ ਨਾਂ ਹੈ ਉਸ ਦਾ ਵੀ ਮਤਲਬ ਉਹ ਹੀ ਬਣਦਾ ਹੈ ਤਕਰੀਬਨ। ਚੰਨ ਆਬ ਯਾਨੀ ਚੰਨ ਵਰਗਾ ਪਾਣੀ। ਧਾਰ, ਧਾਰਾ ਤੋਂ, ਧਾਰ ਦਾ ਮਤਲਬ ਵੀ ਪਾਣੀ ਹੁੰਦਾ ਹੈ ਅਤੇ ਉਹ ਹੀ ਤਕਰੀਬਨ ਉਹਦਾ ਵੀ ਮਾਨਾ ਬਣਦਾ ਹੈ
ਕਿ ਚੰਨ ਦੀ ਧਾਰ, ਚੰਨ ਵਰਗਾ ਪਾਣੀ, ਕਿ ਉਹ ਦਰਿਆ ਵਿੱਚੋਂ ਨਹਾ ਕੇ ਇੰਝ ਨਿਕਲੀ ਏ ਕਿ ਜਿਵੇਂ ਦਰਿਆਏ ਚਨਾਬ ਦੇ ਉਸ ਪਾਣੀ 'ਚੋਂ ਕੋਈ ਹੂਰ ਨਿਕਲ ਰਹੀ ਹੋਵੇ। ਪੁਤਲੀ ਪੀਖਣੇ ਦੀ ਨਕਸ਼ ਰੂਮ ਵਾਲੇ, ਪੁਤਲੀ ਪੀਖਣੇ ਦੀ ਨਕਸ਼ ਰੂਮ ਵਾਲੇ, ਲੱਦਾ ਪੁਰੇ ਨੇ ਚੰਨ ਉਜਾੜ ਵਿੱਚੋਂ। ਪੁਤਲੀ ਪੀਖਣੇ ਦੀ, ਪੀਖਣਾ ਆਖਦੇ ਨੇ ਤਮਾਸ਼ੇ ਨੂੰ, ਅਤੇ ਪੁਤਲੀ ਤਮਾਸ਼ਾ ਜਿਹੜਾ ਹੁੰਦਾ ਹੈ, ਉਹ ਪੁਤਲੀ ਤਮਾਸ਼ੇ ਨਾਲ ਉਸ ਨੂੰ ਤਸ਼ਬੀਹ ਇੰਝ ਦੇ ਰਹੇ ਨੇ ਕਿ ਜਿਹੜਾ ਉਹ ਬਾਜ਼ੀਗਰ ਹੁੰਦਾ ਹੈ, ਉਸ ਆਪਣੀ ਪੁਤਲੀ ਨੂੰ ਉਸ ਬੜਾ ਹੀ ਸਵਾਰਿਆ ਹੁੰਦਾ ਹੈ, ਉਸ ਨੂੰ ਉਸ ਬੜਾ ਖੂਬਸੂਰਤ ਬਣਾਇਆ ਹੁੰਦਾ ਹੈ ਕਿ ਉਸ ਨੂੰ ਵੇਖਣਾ ਇੰਝ ਹੈ ਜਿਵੇਂ ਕੋਈ ਪੁਤਲੀ ਤਮਾਸ਼ਾ ਵੇਖਣਾ ਹੋਵੇ। ਨਕਸ਼ ਰੂਮ ਵਾਲੇ, ਬਈ ਉਸ ਨੂੰ ਵੇਖੀਏ ਤੇ ਉਹਦੇ ਨਕਸ਼ ਇੰਝ ਲੱਗਦੇ ਨੇ ਕਿ ਜਿਵੇਂ ਸਲਤਨਤੇ ਰੂਮਾਂ ਦਾ ਹੁਸਨ ਹੈ, ਉਹਦੇ ਨਕਸ਼ ਤੇ ਇੰਝ ਨੇ। ਲੱਦਾ ਪੁਰੇ ਨੇ ਚੰਨ ਉਜਾੜ ਵਿੱਚੋਂ, ਪੁਰਾ ਆਖਦੇ ਨੇ ਕਬੀਲੇ ਨੂੰ, ਖਾਨਦਾਨ ਨੂੰ, ਜਾਂ ਇੱਕ ਪਿੰਡ ਨੂੰ ਵੀ ਪੁਰਾ ਆਖਦੇ ਨੇ, ਕਿ ਉਹਦੇ ਨੈਣ ਨਕਸ਼ ਤੇ ਰੂਮ ਵਾਲੇ ਨੇ। ਇੱਥੇ ਜੰਗਲ ਵਿੱਚ ਇਸ ਕਬੀਲੇ ਨੂੰ ਕਿਵੇਂ ਚੰਨ ਇਸ ਉਜਾੜ ਵਿੱਚੋਂ ਲੱਭ ਗਿਆ, ਬਈ ਉਹ ਜੰਗ ਵਿੱਚ ਹੈ, ਤੇ ਜੰਗ ਤੋਂ ਮਤਲਬ ਇਹ ਆ ਕਿ ਇਹ ਰੂਮ ਦਾ ਹੁਸਨ ਇਹਨਾਂ ਨੇ, ਉਸ ਦੇ ਕਬੀਲੇ ਵਾਲਿਆਂ ਨੇ ਇਸ ਉਜਾੜ ਵਿੱਚੋਂ ਇਹ ਚੰਨ ਲੱਭ ਗਿਆ ਹੈ। ਅਪਰਾਧ ਤੇ ਓਦ ਦਿਲਤ ਮਿਸਰੀ, ਅਪਰਾਧ ਤੇ ਓਦ ਦਿਲਤ ਮਿਸਰੀ, ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ। ਦਲਤ ਮਿਸਰੀ ਉਸ ਤਲਵਾਰ ਨੂੰ ਆਖਦੇ ਨੇ ਕਿ ਜਿਹੜੀ ਮਿਸਰ ਦੀ ਬਣੀ ਹੋਈ ਤਲਵਾਰ ਹੈ ਤੇ ਜਿਹਦੀ ਕਾਟ ਬੜੀ ਤੇਜ਼ ਹੁੰਦੀ ਹੈ। ਉਸ ਦੀ ਮਿਸਾਲ ਲੋਕ ਇੰਝ ਦਿੰਦੇ ਹਨ ਕਿ ਉਹ ਤਲਵਾਰ ਹੈ ਜਿਹੜੀ ਇੱਕ ਵਾਰ ਵਿੱਚ ਸੂਰ ਦੇ 2 ਟੁਕੜੇ ਕਰ ਦਿੰਦੀ ਹੈ। ਸੂਰ ਕਿਉਂਕਿ ਬੜਾ ਮੋਟਾ ਤਾਜ਼ਾ ਹੁੰਦਾ ਹੈ ਕਿ ਇਸ ਦੀ ਇਤਨੀ ਤੇਜ਼ ਇਹ ਤਲਵਾਰ ਹੈ ਕਿ ਇੱਕੋ ਵਾਰ ਵਿੱਚ ਇਹ ਸੂਰ ਨੂੰ 2 ਟੁਕੜੇ ਕਰ ਦਿੰਦੀ ਹੈ, ਕਿ ਉਹ ਉਸ ਮਿਸਰ ਦੀ ਤਲਵਾਰ ਵਾਂਗ ਗਜ਼ਬ ਢਾਣ ਵਾਸਤੇ ਤਿਆਰ ਬੈਠੀ ਹੈ। ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ, ਤੇ ਉਹਦੇ ਜਿਸਮ ਵਿੱਚੋਂ ਹੁਸਨ ਤੇ ਇਸ਼ਕ ਦੇ ਜਜ਼ਬੇ ਨਾਲ ਜਿਹੜੀਆਂ ਚੰਗਾਰੀਆਂ ਨਿਕਲ ਰਹੀਆਂ, ਉਹਦੀ ਵਜ੍ਹਾ ਤੋਂ ਉਸ ਦੇ ਜਿਸਮ ਦੀ ਚਮਕ ਇੰਝ ਹੈ ਕਿ ਜਿਵੇਂ ਉਹ ਮਿਸਰੀ ਤਲਵਾਰ ਮਿਆਨ ਵਿੱਚੋਂ ਜਿਸ ਵੇਲੇ ਨਿਕਲਦੀ ਏ, ਉਸ ਵੇਲੇ ਉਹਦੇ ਵਿੱਚੋਂ ਇੱਕ ਚਮਕ ਪੈਦਾ ਹੁੰਦੀ ਏ, ਉਵੇਂ ਉਸ ਦੇ ਜੁੱਸੇ ਦੀ ਚਮਕ ਹੈ। ਜੋ ਕੋਈ ਵੇਖਦਾ ਉਸ ਦੇ ਹੁਸਨ ਤਾਈਂ ਜ਼ਖਮ ਲੱਗਦਾ ਉਸ ਤਲਵਾਰ ਵਿੱਚੋਂ, ਕਿ ਜਿਹੜਾ ਉਸ ਨੂੰ ਕੋਈ ਵੇਖ ਲੈਂਦਾ ਹੈ, ਜਿਹੜਾ ਉਹਦੇ ਕੋਈ ਸਾਹਮਣੇ ਆ ਵੈਂਦਾ ਹੈ, ਉਹਨੂੰ ਫਿਰ ਉਸ ਤਲਵਾਰ ਦੇ ਜ਼ਖਮ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਉਸ ਤਲਵਾਰ ਦੇ ਜ਼ਖਮ ਤੋਂ ਬਚ ਨਹੀਂ ਸਕਦਾ, ਉਹਦੇ ਹੁਸਨ ਦੀ ਤਲਵਾਰ ਤੋਂ। ਮੱਥੇ ਆਣ ਲੱਗੇ ਜਿਹੜੇ ਭੌਰ ਆਸ਼ਕ, ਨਿਕਲ ਜਾਣ ਤਲਵਾਰ ਦੀ ਧਾਰ ਵਿੱਚੋਂ, ਕਿ ਜਿਹੜੇ ਉਹਦੇ ਸਾਹਮਣੇ ਕੋਈ ਭੰਵਰੇ ਆਸ਼ਕ ਆ ਵੀ ਜਾਣ, ਇੰਝ ਹੀ ਹੈ ਜਿਵੇਂ ਉਹ ਤਲਵਾਰ ਦੀ ਧਾਰ ਵਿੱਚੋਂ ਨਿਕਲ ਕੇ ਉਸ ਤੱਕ ਪਹੁੰਚੇ ਨੇ। ਇਸ਼ਕ ਬੋਲਦਾ ਨੱਡੀ ਦੇ ਥਾਂ ਥਾਈਂ, ਇਸ਼ਕ ਬੋਲਦਾ ਨੱਡੀ ਦੇ ਥਾਂ ਥਾਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ, ਕਿ ਉਹਦੇ ਜੁੱਸੇ ਦੇ ਅੰਗ ਅੰਗ ਵਿੱਚੋਂ ਇਸ਼ਕ ਬੋਲਦਾ ਪਿਆ ਹੈ। ਇਸ਼ਕ ਦੇ ਰਾਗ ਨਿਕਲਦੇ ਪੈਣ ਉਸ ਦੇ ਜੁੱਸੇ ਦੇ ਅੰਗ ਅੰਗ ਵਿੱਚੋਂ। ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ। ਮੂਸੀਕੀ ਦੇ ਜਿਹੜੇ ਸਾਜ਼ ਤਾਰਾਂ ਵਾਲੇ ਨੇ, ਜਿਵੇਂ ਕਿ ਰੁਬਾਬ ਹੈ, ਸਤਾਰ ਹੈ, ਇਹ 3 ਤਾਰਾਂ ਨਾਲ ਬਣਦੇ ਨੇ, ਅਤੇ ਇਹਨਾਂ ਦੀ 3 ਤਾਰਾਂ ਇੱਕ ਉੱਤੇ ਹੁੰਦੀ ਹੈ, ਇੱਕ ਥੱਲੇ ਹੁੰਦੀ ਹੈ। ਜਿਹੜੀ ਉਤਲੀ ਤਾਰ ਹੁੰਦੀ ਹੈ ਉਸ ਨੂੰ ਆਖਦੇ ਨੇ ਬੰਮ, ਜਿਹੜੀ ਕਿ ਮੋਟੀ ਆਵਾਜ਼ ਕੱਢਦੀ ਹੈ, ਭਾਰੇ ਸੁਰ ਕੱਢਦੀ ਹੈ। ਜਿਹੜੀ ਤੀਜੀ ਥੱਲੇ ਦੀ ਤਾਰ ਹੁੰਦੀ ਹੈ ਉਸ ਨੂੰ ਆਖਦੇ ਨੇ ਜ਼ੀਲ ਦੀ ਤਾਰ, ਜਿਸ ਵਿੱਚੋਂ ਬਾਰੀਕ ਸੁਰ ਨਿਕਲਦੇ ਨੇ, ਮਿੱਠੇ ਤੇ ਬਿਲਕੁਲ ਬਾਰੀਕ ਸੁਰ ਜਿਹੜੇ ਨੇ ਉਹ ਜ਼ੀਲ ਦੀ ਤਾਰ ਵਿੱਚੋਂ ਨਿਕਲਦੇ ਨੇ, ਕਿ ਉਹਦੇ ਜੁੱਸੇ ਦੇ ਅੰਗ ਅੰਗ ਵਿੱਚੋਂ ਇਸ਼ਕ ਦੇ ਸੁਰ, ਇਸ਼ਕ ਦੇ ਰਾਗ ਇੰਝ ਮਿੱਠੇ ਤੇ ਸੋਹਣੇ ਪੈ ਨਿਕਲਦੇ ਨੇ ਕਿ ਜਿਵੇਂ ਜ਼ੀਲ ਦੀ ਤਾਰ ਵਿੱਚੋਂ ਰਾਗ ਨਿਕਲਦੇ ਨੇ। ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ, ਕਿ ਉਹ ਮੁਹੱਬਤ ਦੇ ਚਾਅ ਨਾਲ ਇੰਝ ਫਿਰਦੀ ਪਈ ਏ, ਇੰਝ ਗਜ਼ਬ ਢਾ ਰਹੀ ਏ। ਏਡੀ ਉਹ ਹਸੀਨੋ ਜਮੀਲ ਏ, ਉਹ ਇੰਝ ਗਜ਼ਬ ਢਾ ਰਹੀ ਏ। ਉਹਦਾ ਜਿਹੜਾ ਸਹੇਲੀਆਂ ਨਾਲ ਰਲ ਕੇ ਆਉਣਾ, ਉਹ ਇੰਝ ਪਿਆ ਲੱਗਦਾ ਕਿ ਜਿਵੇਂ ਕੰਧਾਰ ਵਿੱਚੋਂ ਬੜਾ ਹੀ ਕੋਈ ਗਜ਼ਬਨਾਕ ਲਸ਼ਕਰ ਜੜ ਆਇਆ ਹੋਵੇ। ਕਿਉਂਕਿ ਅਕਸਰ ਹਿੰਦੁਸਤਾਨ 'ਤੇ ਜਿਹੜੇ ਅਫਗਾਨੀ ਹਮਲਾਵਰ ਉਹ ਹਿੰਦੁਸਤਾਨ 'ਤੇ ਹਮਲੇ ਕਰਦੇ ਰਹਿਣ, ਅਤੇ ਉਹਨਾਂ ਜ਼ਾਲਮਾਂ ਦੇ ਲਸ਼ਕਰ ਨਾਲ ਤਸ਼ਬੀਹ ਦੇ ਰਹੇ ਨੇ ਕਿ ਉਹ ਜਿਸ ਵੇਲੇ ਅਫਗਾਨੀਆਂ ਦਾ ਇੱਕ ਲਸ਼ਕਰ ਹਿੰਦੁਸਤਾਨ 'ਤੇ ਚੜ੍ਹਦਾ, ਗਜ਼ਬਨਾਕ ਲਸ਼ਕਰ, ਅਤੇ ਉਹ ਆ ਕੇ ਜ਼ੁਲਮ ਦੀਆਂ ਹੱਦਾਂ ਤਰੋੜਦੇ ਹਨ, ਇੰਝ ਹੀ ਉਹ ਜ਼ੁਲਮ ਢਾਣ ਵਾਸਤੇ ਉਹ ਲਸ਼ਕਰਾਰ ਚੜ੍ਹੀ ਹੈ ਆਪਣੀਆਂ ਸਹੇਲੀਆਂ ਨਾਲ ਲੈ ਕੇ। ਕੀ ਕੁਝ ਵੇਖੀਏ ਰੱਬ ਵਿਖਾਉਂਦਾ ਏ,
ਇਨ੍ਹਾਂ ਕੁਆਰੀਆਂ ਦੇ ਅਲੂਕਾਰ ਵਿੱਚੋਂ, ਅਲੂਕਾਰ ਆਖਦੇ ਨੇ ਫੌਜ ਦਾ ਉਹ ਜੱਥਾ ਜਿਹੜਾ ਕਿਸੇ ਦੇ ਮੁਕਾਬਲੇ ਉੱਤੇ ਆ ਕੇ ਖਲੋ ਗਿਆ ਹੋਵੇ, ਕਿ ਇਹ ਹੀਰ ਤੇ ਉਹਦੀਆਂ ਸਹੇਲੀਆਂ ਦਾ ਜਿਹੜਾ ਇਹ ਜੱਥਾ ਹੈ, ਲਸ਼ਕਰ ਹੈ, ਇਹ ਹੁਣ ਰਾਂਝੇ ਦੇ ਸਾਹਮਣੇ ਆ ਕੇ ਖਲੋ ਗਿਆ ਹੈ। ਤੇ ਹੁਣ ਵੇਖੀਏ ਕਿ ਅੱਗੋਂ ਹੁਣ ਸਾਨੂੰ ਖੁਦਾ ਕੀ ਵਿਖਾਉਂਦਾ ਹੈ। ਕਜ਼ਲਬਾਸ਼ ਜਲਾਦ ਸਵਾਰ ਖੂਨੀ, ਕਜ਼ਲਬਾਸ਼ ਜਲਾਦ ਸਵਾਰ ਖੂਨੀ, ਨਿਕਲ ਦੌੜਿਆ ਉੜਦ ਬਾਜ਼ਾਰ ਵਿੱਚੋਂ। ਕਜ਼ਲਬਾਸ਼ ਹੁੰਦਾ ਹੈ ਜਿਹੜੇ ਸੁਰਖ ਟੋਪੀ ਵਾਲੇ ਫੌਜੀ ਹੋਣ, ਇਹ ਮੁਗਲ ਫੌਜ ਦੇ ਫੌਜੀ ਹਨ। ਕਿ ਜਲਾਦ ਸਵਾਰ ਖੂਨੀ, ਕਿ ਜਲਾਦ ਉਹਨਾਂ ਨੇ ਇਸ ਤੋਂ ਆਖਿਆ ਬੜੀ ਸਖਤ ਫੌਜ ਆਈ ਉਸ ਜ਼ਮਾਨੇ ਵਿੱਚ ਉਹ ਮੁਗਲਾਂ ਦੀ, ਕਿ ਹੀਰ ਜਿਸ ਵੇਲੇ ਆਉਂਦੀ ਏ ਤੇ ਉਹ ਜਿਹੜੇ ਸੁਰਖ ਟੋਪੀ ਵਾਲੇ ਸਵਾਰ ਨੇ, ਜਿਹੜੇ ਸਿਪਾਹੀ ਨੇ, ਉਹ ਉੜਦ ਬਾਜ਼ਾਰ ਵਿੱਚੋਂ, ਛਾਉਣੀ ਵਿੱਚੋਂ ਨਿਕਲ ਕੇ ਭੱਜ ਆਉਂਦੇ ਨੇ ਉਹਦੇ ਮੁਕਾਬਲੇ ਵਾਸਤੇ, ਪਰ ਉਹਦੇ ਮੁਕਾਬਲੇ ਅੱਗੇ ਉਹ ਵੀ ਨਹੀਂ ਠਹਿਰ ਸਕਦੇ। ਵਾਰਿਸ ਸ਼ਾਹ ਜਾਂ ਨੈਣਾ ਦਾ ਦਾ ਲੱਗੇ, ਵਾਰਿਸ ਸ਼ਾਹ ਜਾਂ ਨੈਣਾ ਦਾ ਦਾ ਲੱਗੇ, ਕੋਈ ਬੱਚੇ ਨਾ ਜੂਏ ਦੀ ਹਾਰ ਵਿੱਚੋਂ। ਜੂਏ ਦੀ ਖੇਡ ਦਾ ਵੀ ਇਹੀ ਅਸੂਲ ਹੈ ਕਿ ਆਖਰ 'ਤੇ ਆ ਕੇ ਇੱਕ ਨੇ ਜਿੱਤਣਾ ਤੇ ਇੱਕ ਨੇ ਹਾਰਨਾ ਜ਼ਰੂਰ ਹੁੰਦਾ ਹੈ। ਪਰ ਵਾਰਿਸ ਸ਼ਾਹ ਆਖਦੇ ਨੇ ਕਿ ਜਿੱਥੇ ਨੈਣਾ ਦਾ ਦਾ ਲੱਗਾ ਹੋਵੇ, ਜਿੱਥੇ ਅੱਖਾਂ ਦੀ ਲੜਾਈ ਹੋਵੇ, ਉੱਥੇ ਕੋਈ ਵੀ ਹਾਰ ਤੋਂ ਨਹੀਂ ਬਚ ਸਕਦਾ। ਕਿ ਇਸ ਖੇਡ ਵਿੱਚ, ਇਹਨਾਂ ਨੈਣਾ ਦੀ ਖੇਡ ਵਿੱਚ ਜਿਹੜਾ ਜਿੱਤ ਜਾਵੇ ਉਹ ਵੀ ਹਾਰ ਜਾਂਦਾ ਹੈ। ਇਸ ਖੇਡ ਵਿੱਚੋਂ ਅੱਜ ਤਾਈਂ ਕੋਈ ਜਿੱਤ ਕੇ ਨਹੀਂ ਨਿਕਲਿਆ, ਜਿੱਤਿਆ ਹੋਇਆ ਵੀ ਹਾਰਿਆ ਹੀ ਹੁੰਦਾ ਹੈ। ਤੇ ਹੁਣ ਗੱਲ ਕਰਦੇ ਹਾਂ ਉਹ, ਇਹ ਤੁਸਾਂ ਹੁਸਨ ਦੀ ਤਾਰੀਫ ਸੁਣੀਏ, ਹੀਰ ਦੇ ਹੁਸਨ ਦੀ ਤਾਰੀਫ। ਤੇ ਹੁਣ ਅਸਾਂ ਇਹ ਵੇਖਣਾ ਹੈ ਕਿ ਕਿਆ ਵਾਕਈ ਇਹ ਕੋਈ ਗੋਸ਼ਤ ਪੋਸਤ ਦੀ ਔਰਤ ਹੈ ਤੇ ਜਾਂ ਕੁਝ ਹੋਰ ਹੈ। ਤੁਸੀਂ ਹੁਣ ਇਸ ਦਾ ਅੰਦਾਜ਼ਾ ਲਾਉਣ ਵਾਸਤੇ ਵਾਰਿਸ ਸ਼ਾਹ ਦਾ ਉਹ ਮਿਸਰਾ ਯਾਦ ਕਰੋ ਕਿ ਹੀਰ ਰੂਹ ਤੇ ਚਾਹ ਕਲਬੂਤ ਜਾਣੋ। ਕਿ ਇਹ ਕਿਸੇ ਔਰਤ ਦੀ ਤਾਰੀਫ ਨਹੀਂ ਹੈ, ਇਹ ਦਰਅਸਲ ਇਨਸਾਨ ਦੀ ਹੀ ਰੂਹ ਦੀ ਤਾਰੀਫ ਹੈ। ਔਰ ਇਸ ਨੂੰ ਇੱਕ ਔਰਤ ਦੇ ਹੁਸਨ ਰਾਹੀਂ ਇਸ ਲਈ ਸਮਝਾਇਆ ਹੈ ਕਿ ਬੰਦੇ ਦੀ ਨਜ਼ਰ ਵਿੱਚ ਇਸ ਕਾਇਨਾਤ ਵਿੱਚ ਔਰਤ ਤੋਂ ਵੱਧ ਕੇ ਕੋਈ ਸ਼ੈ ਸੋਹਣੀ ਨਹੀਂ ਹੈ। ਇਨਸਾਨ ਦੇ ਜ਼ਿਹਨ ਵਿੱਚ ਔਰਤ ਦਾ ਹੁਸਨ ਜਿਹੜਾ ਹੈ ਉਸ ਤੋਂ ਵੱਧ ਕੇ ਕੋਈ ਸ਼ੈ ਨਹੀਂ ਹੈ। ਅਤੇ ਉਸ ਨੂੰ ਰੂਹ ਨੂੰ ਔਰਤ ਦੇ ਹੁਸਨ ਨਾਲ ਤਸ਼ਬੀਹ ਦਿੱਤੀ, ਔਰ ਹੁਸਨ ਵੀ ਐਸਾ ਕਿ ਜਿਸ ਤੋਂ ਅੱਗੇ ਹੱਦ ਮੁੱਕ ਪੈਂਦੀ ਹੈ। ਇਹ ਦਰਅਸਲ ਇਨਸਾਨ ਦੇ ਰੂਹ ਦੀ ਖੂਬਸੂਰਤੀ ਹੈ। ਇੱਕ ਰੂਹ ਕਾਲਬ ਦਿੱਤਾ ਹੈ ਔਰਤ ਵਾਲਾ, ਫਿਰ ਉਸ ਦੇ ਹੁਸਨ ਦੀ ਤਾਰੀਫ ਕੀਤੀ ਹੈ। ਸੂਫੀ ਇਨਸਾਨ ਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਤੇਰੀ ਜਿਹੜੀ ਰੂਹ ਹੈ, ਇਸ ਤੋਂ ਖੂਬਸੂਰਤ ਕਾਇਨਾਤ ਵਿੱਚ ਹੋਰ ਕੋਈ ਸ਼ੈ ਨਹੀਂ। ਕਿ ਉਹ ਇਨਸਾਨ ਨੂੰ ਉਹਦੇ ਆਪਣੇ ਆਪ ਨਾਲ ਮਿਲਾਉਣਾ ਚਾਹੁੰਦਾ ਹੈ। ਜਦੋਂ ਇਨਸਾਨ ਆਪਣੇ ਆਪ ਨਾਲ ਮਿਲਦਾ ਹੈ, ਉਦੋਂ ਇਨਸਾਨ ਆਪਣੇ ਖਾਲਕ ਤੇ ਮਾਲਕ ਨਾਲ ਮਿਲ ਜਾਂਦਾ ਹੈ। ਸੂਫੀ ਦਾ ਸਬਕ ਇਹ ਆ ਕਿ ਇਨਸਾਨ ਆਪਣੀ ਜਿਹੜੀ ਰੂਹ ਹੈ ਉਸ ਨੂੰ ਸਮਝੇ, ਉਸ ਨੂੰ ਵੇਖੇ, ਉਸ ਦਾ ਅਹਿਸਾਸ ਕਰੇ। ਕਿ ਜਦੋਂ ਇਨਸਾਨ ਨੂੰ ਇਹ ਇਦਰਾਕ ਹੋ ਜਾਵੇ ਕਿ ਮੇਰੀ ਰੂਹ ਜਿਹੜੀ ਹੈ, ਮੇਰੀ ਬੁਨਿਆਦ ਜਿਹੜੀ ਹੈ, ਮੇਰੇ ਬੰਦਾ ਹੋਣ ਦੀ ਜਿਹੜੀ ਬੁਨਿਆਦ ਹੈ, ਉਹ ਏਡੀ ਸੋਹਣੀ ਹੈ, ਏਡੀ ਪਾਕ ਹੈ, ਏਡੀ ਕੀਮਤੀ ਹੈ, ਅਤੇ ਇਨਸਾਨ ਨੂੰ ਆਪਣੇ ਆਪ ਦੀ ਕਦਰ ਹੁੰਦੀ ਹੈ। ਉਸ ਨੂੰ ਹਰ ਦੂਜੇ ਇਨਸਾਨ ਦੀ ਕਦਰ ਹੁੰਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਜਿਵੇਂ ਮੇਰੀ ਰੂਹ ਹੈ, ਇਵੇਂ ਹੀ ਹਰ ਜ਼ੀ ਰੂਹ ਦੀ ਰੂਹ ਹੈ, ਅਤੇ ਉਹਦੀਆਂ ਨਜ਼ਰਾਂ ਵਿੱਚ ਹਰ ਇਨਸਾਨ ਦਾ ਮਰਤਬਾ ਆਲਾ ਹੋ ਜਾਂਦਾ ਹੈ। ਸੂਫੀ ਇਹੀ ਸਿਖਾਉਣਾ ਚਾਹੁੰਦਾ ਹੈ ਕਿ ਇਨਸਾਨ ਹਰ ਇਨਸਾਨ ਨਾਲ ਮੁਹੱਬਤ ਕਰੇ। ਜਦੋਂ ਉਹ ਆਪਣੇ ਰੂਹ ਨਾਲ ਮੁਤਾਰਫ ਹੋ ਜਾਂਦਾ ਹੈ, ਉਸ ਵੇਲੇ ਉਹ ਹਰ ਬੰਦੇ ਨਾਲ ਮੁਤਾਰਫ ਹੋ ਜਾਂਦਾ ਹੈ, ਅਤੇ ਉਹਦੀਆਂ ਨਜ਼ਰਾਂ ਵਿੱਚ ਇਨਸਾਨੀਅਤ ਦਾ ਮਕਾਮ ਜਿਹੜਾ ਹੈ ਉਹ ਆਸਮਾਨ ਤੋਂ ਵੀ ਬੁਲੰਦ ਹੋ ਜਾਂਦਾ ਹੈ। ਹੁਣ ਦਿਓ ਇਜਾਜ਼ਤ, ਰੱਬ ਰਾਖਾ।